व्यूअर्स वेलकम बैक ऑन प्रोग्राम। व्यूअर्स ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦੇ ਜਨੇਵਾ ਵਿੱਚ ਚੱਲ ਰਹੇ 46ਵੇਂ ਸੈਸ਼ਨ ਦੌਰਾਨ OIC ਨੇ ਜੰਮੂ ਕਸ਼ਮੀਰ ਦੇ ਮੁੱਦੇ ਤੇ ਭਾਰਤ ਨੂੰ ਕਰੜੇ ਹੱਥੀ ਲਿਆ ਹੈ। ਸੋ ਯਾਦ ਰਹੇ OIC ਵਿੱਚ 57 ਮੁਸਲਿਮ ਦੇਸ਼ ਸ਼ਾਮਿਲ ਹਨ। ਭਾਰਤ ਨੂੰ OIC ਦੇ ਇਸ ਬਿਆਨ ਤੇ ਬੜੀਆਂ ਮਿਰਚਾਂ ਲੜੀਆਂ ਹਨ ਅਤੇ ਉਸ ਨੇ ਪਾਕਿਸਤਾਨ ਤੇ ਦੋਸ਼ ਲਾਇਆ ਹੈ ਕਿ ਉਹ OIC ਦੇ ਮੈਂਬਰ ਦੇਸ਼ਾਂ ਨੂੰ ਗੁੰਮਰਾਹ ਕਰ ਰਿਹਾ ਹੈ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? देखो ਅਸੀਂ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਫਾਈਨਲੀ ਪਾਕਿਸਤਾਨ ਦੀ ਐਗਰੈਸਿਵ ਲੌਬੀ ਨੇ 47 ਦੇਸ਼ਾਂ ਦੀ ਆਰਗੇਨਾਈਜੇਸ਼ਨ 57 ਦੇਸ਼ਾਂ ਦੀ ਆਰਗੇਨਾਈਜੇਸ਼ਨ OIC ਜੀ ਉਸ ਨੂੰ ਵਿਨ ਓਵਰ ਕੀਤਾ ਹੈ। ਔਰ ਜਿਵੇਂ ਅਸੀਂ ਪਿਛਲੇ ਦਿਨਾਂ ਤੋਂ ਗੱਲ ਕਰ ਰਹੇ ਹਾਂ ਕਿ 46 ਸੈਸ਼ਨ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦਾ ਚੱਲ ਰਿਹਾ ਔਰ ਅੱਡ-ਅੱਡ ਦੇਸ਼ਾਂ ਵੱਲੋਂ ਅੱਡ-ਅੱਡ ਮੁੱਦੇ ਲਿਆਂਦੇ ਜਾ ਰਹੇ ਨੇ। ਬਿਲਕੁਲ। ਔਰ OIC ਨੇ ਆਪਣੀ ਸਟੇਟਮੈਂਟ ਦੇ ਵਿੱਚ ਜੰਮੂ ਐਂਡ ਕਸ਼ਮੀਰ ਦੇ ਵਿੱਚ ਜੋ ਚੱਲ ਰਿਹਾ ਹੈ, ਜਿਵੇਂ ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਕੁਚਲੀਆਂ ਜਾ ਰਹੀਆਂ ਨੇ, ਇਸ ਸਾਰੇ ਦੀ ਨਖੇਦੀ ਵੀ ਕੀਤੀ ਔਰ UN ਸਿਕਿਉਰਿਟੀ ਕਾਉਂਸਲਸ ਦੇ ਰੈਜ਼ੋਲੂਸ਼ਨਸ ਦੇ ਮੁਤਾਬਕ ਜਿਹਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਹਿੰਦੇ ਨੇ, ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ 'ਚ ਪਲੇਬਸਾਈਟ ਦੀ ਮੰਗ ਵੀ ਕੀਤੀ। ਸੋ ਇਹ ਇੱਕ ਮੈਂ ਸਮਝਦਾ ਹਾਂ ਵੀ ਜਿੱਥੇ ਡਿਊ ਹੈ ਇਹ ਦੇਣਾ ਬਣਦਾ ਕਿ ਪਾਕਿਸਤਾਨ ਦੀ ਇਹ ਸਕਸੈਸ ਹੈ ਕਿ ਇਹਦੇ ਬਾਵਜੂਦ ਸਾਊਦੀ ਅਰੇਬੀਆ ਜਾਂ UAE ਦੇ ਨਾਲ ਭਾਰਤ ਨੇ ਪਿਆਰ ਪਿੰਗਾਂ ਵੀ ਪਾਈਆਂ, ਉਹਨਾਂ ਨੇ ਹਾਈਐਸਟ ਅਵਾਰਡ ਵੀ ਸਿਵਲੀਅਨ ਦਿੱਤੇ, ਲੇਕਿਨ ਇਹ ਉਹਨਾਂ ਨੇ ਸਟੈਂਡ ਲਿਆ। ਹੁਣ ਕਿੰਨੀ ਤਕਲੀਫ ਹੋਈ, ਮਿਰਚਾਂ ਕਿੰਨੀਆਂ ਲੜੀਆਂ, ਇਸ ਦਾ ਅੰਦਾਜ਼ਾ ਤੁਸੀਂ ਇਸ ਖਬਰ ਤੋਂ ਲਾ ਸਕਦੇ ਹੋ। ਹਾਲਾਂਕਿ ਇਹਦੇ ਨਾਲ ਜਿਹੜੀ ਜੁੜੀ ਪਿਕਚਰ ਹੈ ਭਾਰਤੀ ਮੀਡੀਆ ਨੇ ਦਿੱਤੀ ਉਹ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਬਲੌਕ ਕਰਨ, ਲੇਕਿਨ ਇਸ ਖਬਰ ਨੂੰ ਅਸੀਂ ਜ਼ਰੂਰ ਸ਼ੇਅਰ ਕਰਨਾ ਚਾਹੁੰਦੇ ਹਾਂ ਕਿ OIC ਬੀਇੰਗ ਮਿਸਲੈਡ ਬਾਈ ਪਾਕਿਸਤਾਨ ਐਟ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਔਨ ਕਸ਼ਮੀਰ, ਇੰਡੀਆ ਨੇ ਕਿਹਾ। ਔਰ ਇਹ ਇੰਡੀਆ ਦਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ ਪਵਨ ਕੁਮਾਰ ਬਾਦੇ। ਇਹ ਹੁਣ ਜਦੋਂ ਕੋਈ ਸਟੇਟਮੈਂਟ ਦੇ ਦਿੰਦਾ, ਆਲਰੇਡੀ ਇੰਡੀਆ ਆਪਣੀ ਪ੍ਰੈਜੈਂਟੇਸ਼ਨ ਦੇ ਚੁੱਕਾ ਹੈ, ਜੈ ਸ਼ੰਕਰ ਵੀ ਦੇ ਚੁੱਕਾ ਹੈ, ਪਾਕਿਸਤਾਨ ਵੀ ਦੇ ਚੁੱਕਾ ਹੈ, ਪਰ ਇੱਕ ਕਲੌਜ਼ ਹੁੰਦਾ ਰਾਈਟ ਟੂ ਰਿਪਲਾਈ ਕਿ ਜੇ ਤੁਸੀਂ ਕਰਨਾ ਹੈ। ਸੋ ਇਹ ਕਿੰਨੀਆਂ ਮਿਰਚਾਂ ਲੜੀਆਂ ਕਿ OIC ਦੇ ਸਟੈਂਡ ਤੋਂ ਬਾਅਦ ਇਹ ਪਵਨ ਕੁਮਾਰ ਬਾਦੇ ਜਿਹੜਾ ਇੰਡੀਅਨ ਡਿਪਲੋਮੈਟ ਹੈ, ਉਹਨੇ ਰਾਈਟ ਟੂ ਰਿਪਲਾਈ ਦੇ ਥੱਲੇ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਦਾ 57 ਮੈਂਬਰ ਆਰਗੇਨਾਈਜੇਸ਼ਨ OIC has no locus standi to comment on matters related to Jammu and Kashmir, which is an integral and inalienable part of India। ਕਿ ਇਹ ਇਹਨਾਂ ਦਾ ਹੱਕ ਹੀ ਨਹੀਂ ਬਣਦਾ, ਇਹ ਸਾਡਾ ਇਨਰ ਮਾਮਲਾ ਹੈ। OIC ਨੇ ਫਿਰ ਇੱਥੇ ਨਹੀਂ ਰੁਕੇ, he found it regrettable that OIC continues to allow itself to be exploited by Pakistan to indulge in anti-India propaganda। ਕਿ ਜੀ ਇਹ OIC ਜਿਹੜੀ ਹੈ ਇਹ ਪਾਕਿਸਤਾਨ ਇਹਨੂੰ ਗੁੰਮਰਾਹ ਕਰ ਰਿਹਾ ਔਰ ਇਸੇ ਕਰਕੇ ਇਹ ਐਂਟਾਈ ਇੰਡੀਆ ਜਿਹੜਾ ਉਹ ਪ੍ਰੋਪੇਗੈਂਡਾ ਕਰ ਰਹੇ ਨੇ। ਹੁਣ ਜੇ ਤੁਸੀਂ ਇਹਨਾਂ ਦੀ ਮੋਦੀ ਸਰਕਾਰ ਦੀ ਲਾਈਨ ਦੇਖੋ, GST ਲਾਗੂ ਕਰਦੇ ਨੇ, ਵਪਾਰੀ ਸਟੇਟਾਂ ਚੀਕ ਰਹੀਆਂ, ਉਹ ਕਹਿ ਰਹੇ ਨੇ ਇਹ ਤੁਹਾਡੇ ਫਾਇਦੇ 'ਚ ਹੈ, ਤੁਹਾਨੂੰ ਪਤਾ ਹੀ ਨਹੀਂ, ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ। ਨੋਟਬੰਦੀ ਹੁੰਦੀ ਹੈ, ਲੋਕ ਚੀਕਦੇ ਨੇ, ਉਹ ਕਹਿੰਦੇ ਤੁਹਾਨੂੰ ਪਤਾ ਹੀ ਨਹੀਂ, ਇਹ ਤੁਹਾਡੇ ਭਲੇ 'ਚ ਹੈ, ਤੁਹਾਡੇ ਭਲੇ 'ਚ ਹੈ। ਕਿਸਾਨਾਂ ਨੂੰ ਬਿਨਾਂ ਪੁੱਛੇ 3 ਕਾਨੂੰਨ ਥੋਪੇ ਜਾਂਦੇ ਨੇ, ਕਹਿੰਦੇ ਨਾ 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 ਇਹਨਾਂ ਨੂੰ ਗੁੰਮਰਾਹ ਕਰ ਰਹੀ ਹੈ, ਆਪੋਜੀਸ਼ਨ ਗੁੰਮਰਾਹ ਕਰ ਰਹੀ ਹੈ। ਹੁਣ ਜਿਹੜੇ 57 ਦੇਸ਼ OIC ਦੇ ਜਿਹਨਾਂ ਨੇ ਉਹਨਾਂ ਦੀ ਕੰਸਿਸਟੈਂਟ ਪੋਜੀਸ਼ਨ ਹੈ, ਉਹਨਾਂ ਕਹਿ ਰਹੇ ਇਹਨਾਂ ਨੂੰ ਗੁੰਮਰਾਹ ਕਰ ਰਿਹਾ ਹੈ, ਪਾਕਿਸਤਾਨ ਗੁੰਮਰਾਹ ਕਰ ਰਿਹਾ। ਪਰ ਇਹਦੇ ਨਾਲ ਜਿਹੜਾ ਪਾਰਟ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਪਾਕਿਸਤਾਨ ਜਾਂ ਉਹਨਾਂ ਦੇ ਡਿਪਲੋਮੈਟ ਜਿਹੜੇ ਬੜੇ ਰਿਲਕਟੈਂਟ ਹੁੰਦੇ ਨੇ ਕਸ਼ਮੀਰ ਦੇ ਮੁੱਦੇ ਤੇ ਵੀ, ਉਹ ਜਦੋਂ ਗੱਲ ਕਰਦੇ ਨੇ ਉਹਨਾਂ ਤਾਂ ਉਹ ਕਰਦੇ ਨੇ ਕਿਉਂਕਿ ਉਹ ਇੱਕ ਡਿਸਪਿਊਟਡ ਟੈਰੀਟੋਰੀ ਹੈ, ਲੇਕਿਨ ਕਦੇ ਵੀ ਉਹਨਾਂ ਦੇ ਡਿਪਲੋਮੈਟਸ ਨੇ ਭਾਰਤ ਦੇ ਅੰਦਰ ਸਿੱਖਾਂ ਨਾਲ ਕੀ ਹੋ ਰਿਹਾ, ਮੁਸਲਮਾਨਾਂ ਨਾਲ ਕੀ ਹੋ ਰਿਹਾ 200 ਮਿਲੀਅਨ ਦੇ ਨਾਲ, ਈਸਾਈਆਂ ਨਾਲ ਕੀ ਹੋ ਰਿਹਾ, ਨਾਰਥ ਈਸਟ ਕੀ ਹੋ ਰਿਹਾ, UAPA ਵਰਗੇ ਕਾਨੂੰਨਾਂ ਦੇ ਥੱਲੇ ਕਿਵੇਂ ਜਿਹੜਾ ਹੈ ਉਹ ਸੈਡੀਸ਼ਨ ਔਰ ਦੂਸਰੇ ਚਾਰਜਿਸ ਦੇ ਥੱਲੇ ਲੋਕਾਂ ਨੂੰ ਅੰਦਰ ਦਿੱਤਾ ਜਾ ਰਿਹਾ, ਕਿਵੇਂ ਜਿਹੜਾ ਉਹ ਮਾਈਨੋਰਟੀਜ਼ ਦੇ ਰਾਈਟਸ ਨੂੰ ਕੁਚਲਿਆ ਜਾ ਰਿਹਾ। ਇਹ ਪਤਾ ਨਹੀਂ ਉਹਨਾਂ ਨੂੰ ਕਿਉਂ ਲੱਗਦਾ, ਪਰ ਇੰਡੀਆ ਦਾ ਇਹ ਜਿਹੜਾ ਰਾਈਟ ਟੂ ਰਿਪਲਾਈ ਦੇ ਥੱਲੇ
ਇਹੀ ਨਹੀਂ ਵੀ ਉਹਨਾਂ ਨੇ OIC ਨੂੰ ਕਿਹਾ ਜੀ ਤੁਸੀਂ ਗੁੰਮਰਾਹ ਹੋਏ ਹੋ, ਉਹਨਾਂ ਨੇ ਪਾਕਿਸਤਾਨ ਦੇ ਉੱਤੇ ਸਿੱਧਾ ਹਮਲਾ ਬੋਲਿਆ ਹੈ, ਉਹਨਾਂ ਦੇ ਟਰੈਕ ਰੈਕਡ ਦੇ ਉੱਤੇ। ਉਹਨੇ ਕਿਹਾ ਕਿ ਵੀ ਪਾਕਿਸਤਾਨ ਇਹ ਖੁਦ ਦੱਸੇ ਕਿ ਵੀ ਉਹਦੇ ਉੱਥੇ ਕੀ ਹੋ ਰਿਹਾ, ਹੈਵੀ ਹੈਂਡ ਅਗੇਂਸਟ ਸਿਵਲ ਸੁਸਾਇਟੀ ਐਕਟਿਵਿਸਟ। ਫਿਰ ਉਹ ਕਹਿੰਦੇ ਨੇ ਕਿ ਦੇਖੋ ਸਤੰਬਰ 2020 ਦੇ ਵਿੱਚ UN ਹਿਊਮਨ ਰਾਈਟਸ ਐਕਸਪਰਟ ਨੇ ਡਿਸਅਪੀਅਰੈਂਸ ਆਫ ਇਦਰੀਸ ਖਟਕ, ਇਹ ਫਾਰਮਰ ਕੰਸਲਟੈਂਟ ਵਿਦ ਐਮਨੈਸਟੀ ਇੰਟਰਨੈਸ਼ਨਲ ਹਿਊਮਨ ਰਾਈਟ, ਉਹਦੀ ਡਿਸਅਪੀਅਰੈਂਸ ਦੇ ਉੱਤੇ ਕਿਹਾ ਸੀ ਖਟਕ ਜਿਹੜਾ ਉਸ ਨੂੰ ਡਿਸਅਪੀਅਰ ਕੀਤਾ ਗਿਆ ਇਨ ਏ ਕਰੂਅਲ ਟਵਿਸਟ ਆਫ ਫੇਟ। ਉਹ UN ਹਿਊਮਨ ਰਾਈਟ ਐਕਸਪਰਟ ਨੂੰ ਕੋਟ ਕਰ ਰਿਹਾ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਹੈ ਪਾਕਿਸਤਾਨ ਨੇ ਡੈਲੀਬਰੇਟ ਮਿਸਯੂਜ਼ ਕੀਤਾ ਇਸ ਫੋਰਮ ਦਾ ਕੋਵਿਡ ਦੇ ਵਿੱਚ ਮੈਲੀਸ਼ੀਅਸ ਪ੍ਰੋਪੇਗੈਂਡਾ ਅਗੇਂਸਟ ਇੰਡੀਆ ਦੇ ਲਈ ਕਰਨ ਦੇ ਲਈ। ਔਰ ਹੋ ਉੱਥੇ ਕੀ ਰਿਹਾ, ਪਾਕਿਸਤਾਨ ਦੇ ਵਿੱਚ ਸੀਰੀਅਸ ਵਾਇਓਲੇਸ਼ਨਸ ਹੋ ਰਹੀਆਂ ਨੇ। ਰੀਸੈਂਟਲੀ ਅਹਿਮਦ ਉਮਰ ਸੈਯਦ ਸ਼ੇਖ ਦਾ ਕੀ ਸਸਪੈਕਟ ਇਨ ਮਰਡਰ ਆਫ ਜਰਨਲਿਸਟ ਡੇਨੀਅਲ ਪਰਲ ਵਾਜ਼ ਅਲਾਊਡ ਟੂ ਗੋ ਸਕਾਟ ਫ੍ਰੀ, ਕਿ ਦੇਖੋ ਡੇਨੀਅਲ ਪਰਲ ਦੇ ਮਰਡਰ ਨੂੰ ਇਹਨਾਂ ਨੇ ਜਿਹੜਾ ਫ੍ਰੀ ਕੀਤਾ ਹੈ। ਇੰਡੀਆ ਆਲਸੋ ਸੈਡ Pakistan had provided pensions to dreaded and listed terrorists out of state funds and has the dubious distinction of hosting the largest number of UN proscribed terrorists, ਕਿ ਜਿਨ੍ਹਾਂ ਨੂੰ ਜਿਹੜਾ ਅਮਰੀਕਾ ਨੇ ਔਰ UN ਨੇ ਟੈਰਰਿਸਟ ਬਣਾਇਆ ਹੋਇਆ ਹੈ, ਉਹਨਾਂ ਨੂੰ ਪਾਕਿਸਤਾਨ ਨੇ ਸ਼ੈਲਟਰ ਦਿੱਤੀ ਹੈ। ਔਰ ਉਹਨਾਂ ਨੇ ਇੰਡੀਆ ਅਖੀਰ 'ਚ ਕਹਿ ਰਿਹਾ, ਇੰਡੀਆ ਅਰਜ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਟੂ ਆਸਕ ਪਾਕਿਸਤਾਨ ਵਾਈ the size of its minority communities has drastically shrunk since independence and why some communities have been subjected to draconian blasphemy laws, systemic persecution, blatant abuses and forced conversion. It said the holy and ancient sites of religious minorities in Pakistan are being attacked and vandalized daily. ਹੁਣ ਇਸ ਤੋਂ ਵੱਧ ਕੇ ਅਗਰੈਸਿਵ ਅਟੈਕ ਕੀ ਹੋ ਸਕਦਾ? ਹਾਲਾਂ ਹਕੀਕਤ ਇਸ ਦੇ ਉਲਟ ਹੈ। ਪਾਕਿਸਤਾਨ ਕਰਤਾਰਪੁਰ ਸਾਹਿਬ ਕੋਰੀਡੋਰ, ਰੀਸਟੋਰਿੰਗ ਹਿੰਦੂਆਂ ਦਾ ਕਟਾਕਸ਼ ਮੰਦਰ, ਵਿਦਿਆਪੀਠ ਮੰਦਰ ਇਹਨਾਂ ਦਾ, ਕਟਾਕਸ਼ ਰਾਜ, ਸੁਪਰੀਮ ਕੋਰਟ ਨੇ ਖੈਬਰ ਪਖਤੂਨਖਵਾ 'ਚ ਮੰਦਰ ਬਣਾਉਣ ਦੀ ਇਜਾਜ਼ਤ, ਇਸ ਸਾਰੇ ਦੇ ਬਾਵਜੂਦ ਹੁਣ ਜੇ ਇਹੀ ਪਾਰਟ ਪਾਕਿਸਤਾਨ, ਜੇ ਉਹ ਇੰਟਰਨਲ ਮੈਟਰਸ ਦੇ ਉੱਤੇ ਇਸ ਲੈਵਲ ਦਾ ਹਮਲਾ ਬੋਲ ਸਕਦੇ ਨੇ ਤੇ ਪਾਕਿਸਤਾਨ ਦੇ ਡਿਪਲੋਮੈਟ ਉਸ ਨੂੰ, ਇਹ ਤਾਂ ਭਾਰਤ ਬਾਰੇ ਤਾਂ ਇਹ ਹੈ ਵੀ ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ, ਲੇਕਿਨ ਉਸ ਦੇ ਲਈ ਗੁਰਦਾ ਚਾਹੀਦਾ, ਉਸ ਦੇ ਲਈ ਦਮ ਚਾਹੀਦਾ ਔਰ ਜ਼ਾਹਰ ਹੈ ਕਿ ਉਸ ਦੇ ਲਈ ਕਿਤੇ ਨਾ ਕਿਤੇ ਜਿਹੜੀ ਕਮਿਟਮੈਂਟ ਵੀ ਚਾਹੀਦੀ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਜਦੋਂ ਬਹੁਤ ਕੁਛ ਬਾਬੂਪਣੇ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਫਿਰ ਉਹ ਕੁਛ ਤੁਸੀਂ ਨਤੀਜੇ ਉਹੀ ਐਕਸਪੈਕਟ ਕਰੋਗੇ ਜੋ ਬਾਬੂਆਂ ਤੋਂ ਨਿਕਲਦੇ ਨੇ। ਔਰ ਕਲੋਜ਼ਿੰਗ ਤੋਂ ਪਹਿਲਾਂ ਅਸੀਂ ਜਿਵੇਂ ਕਬੀਰ ਸਾਹਿਬ ਦੀ ਬਾਣੀ ਦੇ ਉੱਤੇ ਰੋਜ਼ਾਨਾ ਵਿਚਾਰ ਕਰਦੇ ਹਾਂ, 2 ਸ਼ਲੋਕ ਅਸੀਂ ਅੱਜ ਦੀ ਵਿਚਾਰ ਲਈ ਚੁਣੇ ਨੇ। ਪਹਿਲਾ ਕਬੀਰ ਕਾਇਆ ਕਾਚੀ ਕਾਰਵੀ, ਕੇਵਲ ਕਾਚੀ ਧਾਤ, ਸਾਬਤ ਰੱਖੈ ਤਾਂ ਰਾਮ ਭਜ, ਨਾਹੇ ਤਾਂ ਬਿਨਠੀ ਬਾਤ। ਹੁਣ ਕਰਵੀ ਹੁੰਦੀ ਹੈ ਛੋਟਾ ਜਿਹਾ ਮਿੱਟੀ ਦਾ ਲੋਟਾ। ਹੁਣ ਜ਼ਾਹਰ ਹੈ ਕਿ ਜੇ ਤੁਸੀਂ ਪਾਣੀ ਕੈਂ ਦੇ, ਸਟੀਲ ਦੇ, ਚਾਂਦੀ ਦੇ, ਸੋਨੇ ਦੇ ਬਰਤਨ 'ਚ ਪਾਓ ਤੇ ਉਸ ਧਾਤੂ ਨੂੰ, ਉਸ ਮੈਟਲ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਪਰ ਜੇ ਤੁਸੀਂ ਮਿੱਟੀ ਦੇ ਭਾਂਡੇ ਦੇ ਵਿੱਚ ਪਾਣੀ ਰੱਖਦੇ ਹੋ ਤੇ ਜਦੋਂ ਤੁਸੀਂ ਪੀਂਦੇ ਹੋ ਤੁਹਾਡੇ 'ਚ ਮਿੱਟੀ ਦੀ ਫ੍ਰੈਗਰੈਂਸ ਵੀ ਹੁੰਦੀ ਹੈ, ਖੁਸ਼ਬੂ ਵੀ ਹੁੰਦੀ ਹੈ ਤੇ ਜ਼ਾਹਰ ਹੈ ਕਿ ਵੀ ਹੌਲੀ ਹੌਲੀ ਉਸ ਮਿੱਟੀ ਦੇ ਭਾਂਡੇ 'ਤੇ ਵੀ ਪਾਣੀ ਦਾ ਅਸਰ ਹੁੰਦਾ ਹੈ ਔਰ ਵਕਤ ਪਾ ਕੇ ਉਹ ਜਿਹੜਾ ਹੈ ਉਹ ਚੋਣ ਲੱਗ ਜਾਂਦਾ ਹੈ ਜਾਂ ਟੁੱਟ ਜਾਂਦਾ ਹੈ। ਇਹੀ ਹੈ। ਹੁਣ ਕਬੀਰ ਸਾਹਿਬ ਨੇ ਬਾਡੀ ਨੂੰ, ਹਿਊਮਨ ਬਾਡੀ ਨੂੰ ਕੱਚੀ ਕਾਰਵੀ ਦੇ ਨਾਲ, ਉਸ ਛੋਟੇ ਲੋਟੇ ਦੇ ਜਿਹੜਾ ਮਿੱਟੀ ਦਾ ਬਣਿਆ ਉਸ ਭਾਂਡੇ ਨਾਲ ਤਸ਼ਬੀਹ ਦਿੱਤੀ ਹੈ। ਕਬੀਰ ਕਾਇਆ ਬਾਡੀ ਨੂੰ ਕਹਿੰਦੇ ਨੇ, ਸਰੀਰ ਨੂੰ ਕਹਿੰਦੇ ਨੇ। ਕਾਚੀ ਕਾਰਵੀ, ਕੇਵਲ ਕਾਚੀ ਧਾਤ, ਇਹ ਕੱਚੀ ਹੈ, ਇਹ ਸੋਨਾ ਚਾਂਦੀ ਕੈਂ ਕਿਸੇ ਹੋਰ ਧਾਤੂ ਵਾਂਗ ਨਹੀਂ ਹੈ। ਸਾਬਤ ਰੱਖੇ ਤਾਂ ਰਾਮ ਭਜ, ਨਾਹੇ ਤਾਂ ਬਿਨਠੀ ਬਾਤ। ਹੁਣ ਜਿਸ ਤਰ੍ਹਾਂ ਜੇ ਤਾਂ ਇਹਨੂੰ ਸਾਬਤ ਰੱਖਣਾ ਤੇ ਉਹਦਾ ਇੱਕੋ ਹੀ ਤਰੀਕਾ ਹੈ। ਹੁਣ ਸਾਬਤ ਰੱਖਣਾ ਕੀ ਹੈ? ਵਿਕਾਰਾਂ ਤੋਂ ਬਚਾਉਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਨੇ ਇਸ ਹਿਊਮਨ ਬਾਡੀ ਦੇ ਵਿੱਚ, ਸਾਡੇ ਮਾਈਂਡ ਦੇ ਵਿੱਚ ਨਾ ਆਉਣ। ਤਾਂ ਉਹ ਕਹਿੰਦੇ ਨੇ ਇੱਕੋ ਹੀ ਤਰੀਕਾ ਹੈ, ਸਾਬਤ ਰੱਖੇ ਤਾਂ ਰਾਮ ਭਜ। ਜੇ ਤੂੰ
ਇਸ ਕੱਚੀ ਕਾਗਰੀ ਵਾਲੀ ਦੇਹ ਨੂੰ, ਇਸ ਕੱਚੀ ਕਾਰਵੀ ਨੂੰ, ਦੇਹ ਨੂੰ ਸਲਾਮਤ ਰੱਖਣਾ ਚਾਹੁੰਦਾ ਹੈ ਕਿ ਇਹ ਵਕਾਰਾਂ ਦੇ ਵਿੱਚ, ਨੈਗੇਟਿਵਿਟੀਜ਼ ਦੇ ਵਿੱਚ, ਪਾਪਾਂ ਦੇ ਵਿੱਚ, ਗੁਨਾਹ ਦੇ ਵਿੱਚ ਨਾ ਜਾਏ, ਅੱਛਾ ਤਾਂ ਫਿਰ ਉਸ ਰੱਬ ਨੂੰ ਯਾਦ ਕਰ, ਨਾਹੀਂ ਤਾਂ ਬਿਨਠੀ ਬਾਤ, ਕਿ ਜੇ ਤੂੰ ਇਵੇਂ ਨਹੀਂ ਕਰੇਂਗਾ ਤੇ ਫਿਰ ਇਹ ਸਮਝ, ਬਿਨਠੀ ਹੁੰਦਾ ਵਿਗੜੀ ਹੋਈ, ਫਿਰ ਗੱਲ ਨਾਸ ਵੱਲ ਹੋਏਗੀ, ਤਬਾਹੀ ਵਾਲੀ ਹੋਏਗੀ। ਮਤਲਬ ਇਹ ਹੈ ਕਿ ਤੇਰਾ ਇਨਸਾਨੀ ਜ਼ਿੰਦਗੀ ਫਿਰ ਵਕਾਰਾਂ, ਨੈਗੇਟਿਵਿਟੀ 'ਚ ਹੋਏਗੀ। ਔਰ ਉਸ ਦਾ ਜਿਹੜਾ ਦੂਸਰਾ ਸ਼ਲੋਕ ਕਿ ਭਾਈ ਕਿਵੇਂ ਇਸ ਕੱਚੀ ਕਾਰਵੀ ਨੂੰ ਸੇਫ ਰੱਖ ਸਕਦੇ ਹੋ ਤਾਂ ਕਿ ਰੱਬ ਦੀ ਯਾਦ ਰਹੇ। ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ, ਕਬਹੂ ਕੇ ਸੁਨੈ ਪੁਕਾਰ। ਹੁਣ ਕੇਸੋ ਰੱਬ ਦਾ ਨਾਂ ਹੈ, ਕੇਸਾਂ ਵਾਲਾ ਕੇਸ, ਕਿ ਕਬੀਰ ਸਾਹਿਬ ਇਹ ਕਹਿੰਦੇ ਨੇ ਕਿ ਭਾਈ ਰੱਬ ਰੱਬ ਕਰੋ ਦਿਨ ਰਾਤ, ਕੇਸੋ ਕੇਸੋ, ਜੋ ਵੀ ਰੱਬ ਦਾ ਨਾਂ, ਅੱਲਾ ਅੱਲਾ, ਵਾਹਿਗੁਰੂ, ਜਿਹੜਾ ਵੀ ਕਿਸੇ ਦੀ ਤਰਬੀਅਤ ਦੇ ਮੁਤਾਬਕ, ਕਿਸੇ ਦੀ ਰਿਲੀਜੀਅਸ ਪ੍ਰੈਕਟਿਸ ਦੇ ਮੁਤਾਬਕ, ਜਿਹਦਾ ਮਤਲਬ ਇੱਕ ਰੱਬ ਹੈ, ਕੋਈ ਦੁਨਿਆਵੀ ਦੇਵੀ ਦੇਵਤੇ ਨਹੀਂ ਹੈ। ਕੇਸੋ ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ। ਆਸਾਰ ਹੁੰਦਾ ਗਫਲਤ, ਕਿ ਵੀ ਤੁਹਾਡੀ ਰੂਹ ਗਫਲਤ ਦੇ ਵਿੱਚ, ਮਾਇਆ ਦੀ ਨੀਂਦ ਦੇ ਵਿੱਚ, ਦੁਨੀਆਦਾਰੀ ਦੇ ਵਿੱਚ, ਐਸ਼ਪ੍ਰਸਤੀ ਦੇ ਵਿੱਚ ਸੌਂ ਨਾ ਜਾਏ। ਇਹਨੂੰ ਸੌਣ ਨਾ ਦਿਓ। ਹਮੇਸ਼ਾ ਰੱਬ ਰੱਬ ਕਰਕੇ ਆਪਣੀ ਰੂਹ ਨੂੰ ਜਾਗਦੇ ਰੱਖੋ। ਰਾਤ ਦਿਵਸ ਕੇ ਕੂਕਨੇ, ਕਬਹੂ ਕੇ ਸੁਨੈ ਪੁਕਾਰ, ਕਿ ਵੀ ਜੇ ਦਿਨ ਰਾਤ ਰੱਬ ਰੱਬ ਕੂਕੋਗੇ ਤੇ ਵਾਹਿਗੁਰੂ, ਉਹ ਅੱਲਾਹ ਤਾਲਾ ਤੁਹਾਡੀ ਪੁਕਾਰ ਸੁਣ ਲਏਗਾ। ਔਰ ਤੁਹਾਡੀ ਉਸ ਪੁਕਾਰ ਨੂੰ ਜੇ ਅਸੀਂ ਉਸ ਰੱਬ ਨੂੰ ਸਿਮਰਦੇ ਰਹਾਂਗੇ ਤੇ ਫਿਰ ਕਿਸੇ ਵੇਲੇ ਰੱਬ ਦੀ ਅਰਦਾਸ ਸੁਣ ਲੈਂਦਾ ਹੈ। ਤੇ ਜਦੋਂ ਉਹ ਸੁਣ ਲੈਂਦਾ ਹੈ ਫਿਰ ਤੁਹਾਡੀ ਆਤਮਿਕ ਮੌਤ ਨਹੀਂ ਹੁੰਦੀ, ਤੁਹਾਡੀ ਰੂਹ ਨਹੀਂ ਮਰਦੀ, ਤੁਸੀਂ ਦੁਨੀਆ ਦੇ ਵਕਾਰਾਂ 'ਚ ਨਹੀਂ ਫਸਦੇ, ਔਰ ਤੁਸੀਂ ਹੱਕ ਸੱਚ ਇਨਸਾਫ ਦੇ ਰਸਤੇ ਤੇ ਬਹਾਦਰੀ ਦੇ ਨਾਲ, ਇਮਾਨਦਾਰੀ ਦੇ ਨਾਲ ਤੁਰਦਿਆਂ ਅੱਲਾਹ ਤਾਲਾ ਦੇ ਸਾਹਮਣੇ, ਰੱਬ ਦੇ ਸਾਹਮਣੇ ਜਿਹੜਾ ਉਜਲ ਮੁਖ ਜਾਓਗੇ। ਜਿਹਨੂੰ ਸੰਤ ਪਿੰਡਾਂ ਵਾਲੇ ਜਿਸ ਕਹਿੰਦੇ ਸੀ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਪਰ ਜ਼ਮੀਰ ਦਾ ਮਰ ਜਾਣਾ ਅਵਸ਼ ਮੌਤ ਹੈ। ਸੋ ਮੌਤ, ਬਾਕੀ ਤਾਂ ਬਾਡੀ ਆਈ ਹੈ ਇਹਨੇ ਜਾਣਾ, ਪਰ ਜਿੱਦਣ ਤੁਹਾਡੀ ਜ਼ਮੀਰ ਮਰ ਜਾਂਦੀ ਹੈ ਉਦਣ ਤੁਹਾਡੀ ਮੌਤ ਹੋ ਜਾਂਦੀ ਹੈ। ਔਰ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਰਾਤ ਦਿਵਸ ਕੇ ਕੂਕਨੇ, ਕਬਹੂ ਕੇ ਸੁਨੈ ਪੁਕਾਰ। ਜੇ ਦਿਨ ਰਾਤ ਰੱਬ ਰੱਬ ਕਰੀਏ ਤੇ ਰੱਬ ਫਿਰ ਉਸ ਆਤਮਿਕ ਮੌਤ ਤੋਂ ਬਚਾ ਲਏਗਾ। ਇਹੀ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਸ ਕਰਦੇ ਹਾਂ ਸਾਡੇ ਪ੍ਰੋਗਰਾਮ ਦਾ ਸਾਡੇ ਦਰਸ਼ਕਾਂ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਹੈ ਉਹ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSHTV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਾਕਟਰ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।